ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅੱਜ ਦੀ ਪੰਜਾਬੀ ਬੈਠਕ ਦੇ ਵਿੱਚ ਸਾਡੇ ਨਾਲ ਉਚੇਚੇ ਪ੍ਰਾਹੁਣੇ ਨੇ ਜਨਾਬ ਰਾਣਾ ਮਾਜਿਦ ਖਾਨ ਸਾਹਿਬ, ਔਰ ਅਸੀਂ ਕੂਕ ਪਾਕਿਸਤਾਨ ਕੂਕ ਵੱਲੋਂ ਅੱਜ ਉਹਨਾਂ ਨਾਲ ਪੰਜਾਬ ਅਤੇ ਪੰਜਾਬੀ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ। ਅਤੇ ਮੈਂ ਹਾਂ ਮੁਹੰਮਦ ਹਸਨੈਨ ਭੱਟੀ, ਅਤੇ ਮੈਂ ਆਪਣੇ ਉਚੇਚੇ ਪ੍ਰਾਹੁਣੇ ਦਾ ਤਾਰਫ ਕਰਾਵਾਂਗਾ। ਆਪ ਦਾ ਤਅਲਕ ਗੁਜਰਾਂਵਾਲਾ ਦੇ ਨਾਲ ਹੈ। ਗੁਜਰਾਂਵਾਲਾ ਦੇ ਨੇੜੇ ਇਲਾਕਾ ਹੈ ਗੱਖੜ ਮੰਡੀ। ਉਸ ਤੋਂ ਗੱਖੜ ਮੰਡੀ ਤੋਂ ਲੰਘ ਕੇ ਜਾਈਏ ਤਾਂ ਰਾਹ ਜਿਹੜਾ ਨਾ ਜੀ ਇਹਨਾਂ ਦੇ ਪਿੰਡ ਚੌੜਾ ਨੂੰ ਜਾਂਦਾ। ਅਤੇ ਆਪ ਪੰਜਾਬ ਯੂਨੀਵਰਸਿਟੀ ਦੇ ਸ਼ੋਭਾ IER ਦੇ ਨਾਲ ਮੁੰਸਲਿਕ ਨੇ, ਔਰ ਅਰਸਾ 15 ਸਾਲ ਤੋਂ ਐਜ਼ ਆ ਲੈਕਚਰਰ ਖਿਦਮਾਤ ਸਰ ਅੰਜਾਮ ਦੇ ਰਹੇ ਨੇ। ਇਹਨਾਂ ਦਾ ਸ਼ੋਭਾ ਹੈ ਇਸਲਾਮਿਕ ਐਜੂਕੇਸ਼ਨ। ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। अस्सलाम वालेकुम जी। वालेकुम अस्सलाम जी सर, माजिद भाई ਅਸੀਂ ਤੁਹਾਨੂੰ ਇਹ ਪੁੱਛਣਾ ਚਾਹਾਂਗੇ ਤੇ ਆਪਣੇ ਟੱਬਰ, ਆਪਣੇ ਖਾਨਦਾਨ, ਆਪਣੀ ਫੈਮਿਲੀ ਦੇ ਹਵਾਲੇ ਨਾਲ ਕੁਝ ਸਾਨੂੰ ਦੱਸੋ ਕਿ ਤੁਹਾਡਾ ਸਿਲਸਿਲਾ ਕਿੱਥੋਂ ਸ਼ੁਰੂ ਹੋਇਆ, ਜਿੱਥੇ ਤੁਸੀਂ ਰਹਿੰਦੇ ਰਹੇ ਹੋ, ਬਚਪਨ ਗੁਜ਼ਰਿਆ, ਕੁਝ ਇਸ ਬਾਰੇ ਚ ਅਗਾਈ ਦਿਓ। ਹਸਨੈਨ ਸਾਹਿਬ, ਪਹਿਲੇ ਤਾਂ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਕਿ ਅਸੀਂ ਅੱਜ ਆਪਣੇ ਕਲਚਰ, ਆਪਣੀ ਜਿਹੜੀ ਇਹ ਸਾਡੀ ਜਨਮ ਭੂਮੀ, ਸਾਡੀ ਮਾਂ ਧਰਤੀ, ਉਹਦੇ ਬਾਰੇ ਗੱਲਬਾਤ ਕਰੀਏ। ਹਸਨੈਨ ਸਾਹਿਬ, ਮੇਰੇ ਜਿਹੜੇ ਵਾਲਿदैन ਨੇ, ਮੇਰੇ ਫਾਦਰਸ, ਦਾਦਾ ਜੀ, ਉਹ ਮਸ਼ਰਕੀ ਪੰਜਾਬ ਤੋਂ ਉਹਨਾਂ ਨੇ ਮਾਈਗ੍ਰੇਸ਼ਨ ਕੀਤੀ 1947 'ਚ, ਅਤੇ ਉਹ ਚੱਲਦੇ ਚੱਲਦੇ ਸੈਟਲ ਹੋਏ ਗੱਖੜ ਮੰਡੀ ਦੇ ਨਾਲ ਕਸਬਾ ਇੱਕ ਚੜ੍ਹਦੇਆਲ ਜੀ। ਅਤੇ ਉਹ ਨੱਥ ਕਲਾਂ ਤੋਂ ਵੀ ਸਾਨੂੰ ਰਾਹ ਪੈਂਦਾ, ਅਤੇ ਰਾਲੀ ਤੋਂ ਟੁਰ ਜਾਈਦਾ, ਅਤੇ ਚੌੜਾ ਪਿੰਡ ਦਾ ਨਾਂ ਹੈ, ਅਤੇ ਆਖਰੀ ਪਿੰਡ ਹੈ ਤਹਿਸੀਲ ਵਜ਼ੀਰਾਬਾਦ ਦਾ, ਅੱਗੇ ਤਹਿਸੀਲ ਡਸਕਾ ਸ਼ੁਰੂ ਹੋ ਜਾਂਦੀ ਹੈ ਜੀ। ਬਚਪਨ ਅਲਹਮਦੁਲਿਲਾ ਉਸੇ ਪਿੰਡ 'ਚ ਗੁਜ਼ਰਿਆ, ਔਰ ਅੱਜ ਵੀ ਪਿੰਡ ਦੀ ਯਾਦਾਂ ਜ਼ੇਨ ਦੇ ਅੰਦਰ ਉਹ ਉਵੇਂ ਹੀ ਤਾਜ਼ਾ ਨੇ ਜਿਵੇਂ ਕੱਲ੍ਹ ਹੀ ਪਿੰਡੋਂ ਆਏ ਨੇ। ਬੜਾ ਅਰਸਾ ਹੋ ਗਿਆ ਲੋਰ ਆਇਆ, ਅਤੇ ਪਿੰਡ ਦੀ ਉਸ ਮਾਹੌਲ ਦੇ ਅੰਦਰ, ਪਿੰਡ ਦੀ ਉਸ ਆਬੋ ਹਵਾ ਨੇ, ਪਿੰਡ ਦੀ ਜਿਹੜੀ ਰੀਤ ਰਿਵਾਇਤ ਸੀ, ਉਹਨੇ ਜੋ ਕੁਝ ਸਾਨੂੰ ਸਿਖਾਇਆ, ਜੋ ਦੱਸਿਆ, ਮੈਂ ਸਮਝਦਾ ਕਿ ਸ਼ਾਇਦ ਮੈਨੂੰ ਐਜੂਕੇਸ਼ਨ ਸਿਸਟਮ ਨੇ ਉਹ ਵੈਲਿਊਜ਼ ਨਹੀਂ ਦੱਸੀਆਂ, ਜਾਂ ਉਹ ਕੁਛ ਨਹੀਂ ਸਿਖਾਇਆ ਕਿ ਜਿਹੜੇ ਮੇਰੇ ਖਾਨਦਾਨੀ ਰਵਾਇਤ ਜਾਂ ਰਸਮੋ ਰਿਵਾਜ, ਅਤੇ ਜਿਹੜੀ ਸਾਡੀ ਪੰਜਾਬ ਦੀ ਧਰਤੀ ਦੀ ਰਸਮੋ ਰਿਵਾਜ ਨੇ, ਜਿਹੜੀ ਅਸੀਂ ਉੱਥੇ ਬਹਿ ਕੇ ਵੇਖੀਆਂ, ਸਿੱਖੀਆਂ, ਦਾਦਾ ਜੀ ਦੇ ਨਾਲ ਬੈਠਕ 'ਚ ਬੈਠੇ, ਉਹਨਾਂ ਦੇ ਨਾਲ ਪਰਿਆ 'ਚ ਗਏ, ਆਪਣੀ ਖੇਤੀਬਾੜੀ ਕੀਤੀ, ਠੀਕ ਹੈ ਜੀ। ਅਤੇ ਉਹ ਮੈਂ ਸਮਝਦਾ ਅੱਜ ਵੀ ਉਹ ਚੀਜ਼ਾਂ ਸਾਡੇ ਵਾਸਤੇ ਕਲੈਕਟਿਵ ਵਿਜ਼ਡਮ ਦਾ ਸੋਰਸ ਨੇ। ਮਤਲਬ ਧਰਤੀ ਦੀ ਖੁਸ਼ਬੂ ਨੂੰ ਆਪਣੇ ਅੰਦਰ ਅੱਜ ਵੀ ਤੁਸੀਂ ਮਹਿਸੂਸ ਕਰਦੇ ਹੋ? ਮੈਂ ਕਹਿੰਦਾ ਜੀ ਕਿ ਇਹ ਉਹ ਧਰਤੀ ਹੈ ਜਿਹੜੇ ਸਾਡੇ ਵਜੂਦ ਦਾ ਬਾਇਸ ਹੈ, ਔਰ ਇਸ ਧਰਤੀ ਤੋਂ ਬਗੈਰ ਮੈਂ ਸਮਝਦਾ ਕਿ ਮੇਰੀ ਕੋਈ ਸ਼ਨਾਖਤ ਨਹੀਂ ਜੀ। ਔਰ ਮੈਂ ਇਹਦੇ 'ਤੇ ਬੜਾ ਅਲਹਮਦੁਲਿਲਾ ਕੋਈ ਮੰਨਫੀ ਸੋਚ ਦੇ ਨਾਲ ਨਹੀਂ, ਬਲਕਿ ਇੱਕ ਮਸਬਤ ਸੋਚ ਨਾਲ ਮੈਂ ਬੜਾ ਅੱਲਾ ਦਾ ਸ਼ੁਕਰਗੁਜ਼ਾਰ ਹਾਂ, ਔਰ ਬੜਾ ਪ੍ਰਾਊਡ ਫੀਲ ਕਰਨਾ ਕਿ ਅੱਲਾ ਨੇ ਮੈਨੂੰ ਇਸ ਧਰਤੀ 'ਚ ਏਡੀ ਜ਼ਰਖੇਜ਼ ਧਰਤੀ ਦੇ ਅੰਦਰ ਪੈਦਾ ਕੀਤਾ ਹੈ ਕਿ ਜਿਹਦੀ ਹਿਸਟਰੀ 'ਚ ਮਿਸਾਲਾਂ ਨੇ, ਔਰ ਆਉਣ ਵਾਲੀ ਨਸਲਾਂ ਵੀ ਉਹਦੇ ਮਿਸਾਲਾਂ ਦੇਣਗੀਆਂ। ਬਹੁਤ ਖੂਬ ਜੀ। ਅਤੇ ਆਪਣੇ ਖਾਨਦਾਨ ਦੇ ਹਵਾਲੇ ਨਾਲ ਕੋਈ ਦੱਸੋ, ਜਿਹੜਾ ਤੁਹਾਡੀ ਫੈਮਿਲੀ ਹੈ, ਤੁਹਾਡੇ ਭੈਣ ਭਰਾ, ਔਰ ਖੁਸੂਸਨ ਆਪਣੇ ਵਾਲਦੇ ਗ੍ਰਾਮੀ, ਉਹਨਾਂ ਦੀ ਹਿਜਰਤ ਤਾਂ ਉੱਥੋਂ ਹੋਈ ਇੰਡੀਆ ਤੋਂ, ਅਤੇ ਇਹ ਵਾਲਦ ਸਾਹਿਬ ਹਿਜਰਤ ਕਰਕੇ ਆਏ ਸਨ ਜਾਂ ਕਿ ਦਾਦਾ ਹਿਜਰਤ ਕਰਕੇ ਆਏ ਸਨ? 1947 ਜੀ ਵਾਲਦ ਸਾਹਿਬ ਦੀ ਉਮਰ ਸੀ 10 ਸਾਲ। ਦਾਦਾ ਜੀ ਪੂਰੇ ਖਾਨਦਾਨ ਦੇ ਨਾਲ, ਸਿਰਫ ਆਪਣੇ ਫੈਮਿਲੀ ਦੇ ਨਾਲ ਨਹੀਂ, ਪੂਰੇ ਕਬੀਲੇ ਦੇ ਨਾਲ ਉਹਨਾਂ ਹਿਜਰਤ ਕੀਤੀ, ਸਾਰਿਆਂ ਨੂੰ ਨਾਲ ਲੈ ਕੇ ਟੁਰੇ। ਉਹ ਉੱਥੋਂ ਦੇ 8 ਜਮਾਤਾਂ ਪਾਸ ਸਨ, ਅਤੇ ਉਹਨਾਂ ਨੂੰ ਰੱਬ ਨੇ ਬੜੀ ਇੱਜ਼ਤ ਦਿੱਤੀ ਸੀ। ਉੱਥੋਂ ਮਾਈਗ੍ਰੇਟ ਕਰਕੇ, ਅਤੇ ਉਹਨਾਂ ਨੇ ਸਿਰਫ ਇਹ ਨਹੀਂ ਸੋਚਿਆ ਕਿ ਮੈਂ ਆਪਣੇ ਬੱਚਿਆਂ ਨੂੰ, ਆਪਣੇ ਖਾਨਦਾਨ ਨੂੰ ਲੈ ਕੇ ਜਾਣਾ, ਉਹ ਪੂਰੇ ਜਿਹੜਾ ਪਿੰਡ ਸੀ ਉਹਨੂੰ ਨਾਲ ਲੈ ਕੇ ਟੁਰੇ, ਪੂਰੇ ਕਬੀਲੇ ਨੂੰ ਨਾਲ ਲੈ ਕੇ ਆਏ। ਅਤੇ ਉਹਨਾਂ ਨੂੰ ਬੜੀ ਆਫਰਾਂ ਹੋਈਆਂ ਰਸਤੇ 'ਚ ਕਿ ਚੂँਕਿ ਉਹਨਾਂ ਦੀ ਵਾਕਫੀਅਤ ਅੱਛੀ ਸੀ ਕਿ ਜੀ ਤੁਸੀਂ ਲਾਹੌਰ ਸਟੇ ਕਰ ਲਓ, ਕਦੀ ਗੁਜਰਾਂਵਾਲੇ ਸਟੇ ਕਰ ਲਓ, ਗੱਖੜ ਕਰ ਲਓ। ਉਹਨੇ ਕਿਹਾ ਜੀ ਨਹੀਂ, ਜਿੱਥੇ ਮੇਰੀ ਨਾਲ ਜਿੰਨੇ ਲੋਕ ਨੇ, ਜਿੱਥੇ ਜਾ ਕੇ ਸਟੇ ਕਰਨਾ ਚਾਹਣਗੇ, ਮੁਤਮਿਨ ਹੋਣਗੇ, ਮੈਂ ਇਹਨਾਂ ਦੇ ਨਾਲ ਹਾਂ। ਅਤੇ ਅਲਹਮਦੁਲਿਲਾ ਜਦੋਂ ਉਹ ਉੱਥੇ ਸੈਟਲ ਹੋਏ ਨੇ ਚੌੜੇ ਪਿੰਡ ਦੇ ਅੰਦਰ, ਜਿਹੜਾ ਕਿ ਬੜਾ ਪੁਰਾਣਾ ਪਿੰਡ ਹੈ, ਔਰ ਉੱਥੇ ਜਿਹੜੀ ਲੋਕਲ ਬਰਾਦਰੀ ਹੈ, ਉੱਥੇ ਦੋ ਹੀ ਬਰਾਦਰੀਆਂ ਨੇ, ਇੱਕ ਰਾਜਪੂਤ ਅਤੇ ਇੱਕ ਕੁਮਣ। ਅਤੇ ਦਾਦਾ ਜੀ ਦੀ ਜਦੋਂ ਅਸਾਂ ਖੋਲੀ, ਹੋਸ਼ ਸੰਭਾਲੀਏ, ਅਤੇ ਮਸਜਿਦ ਦੇ ਨਾਲ ਹੀ ਉਹਨਾਂ ਨੇ ਆਪਣਾ ਡੇਰਾ ਉੱਥੇ ਬਣਾਇਆ, ਜਗ੍ਹਾ ਸੀ ਖੁੱਲੀ ਡੁੱਲੀ ਹਵੇਲੀ ਉਹਨਾਂ ਵਾਲੀ। ਅਤੇ ਜਿਹੜੀ ਬੜੀ ਵੱਡੀ ਉਹਨਾਂ ਦੀ ਖੂਬੀ ਹੈ, ਜਿਹਦੇ ਤੋਂ ਮੈਂ ਅੱਜ ਵੀ ਬੜਾ
ਸਮਝਦੇ ਕਿ ਉਨੀ ਇੱਜ਼ਤ ਸ਼ਾਇਦ ਰੱਬ ਸਾਨੂੰ ਵੀ ਨਸੀਬ ਕਰੇ। ਮੈਂ ਮੁਤਾਸਰ ਹਾਂ ਉਹਨਾਂ ਦੀ ਇਸ ਪਰਸਨੈਲਿਟੀ ਤੋਂ ਕਿ ਉਸ ਡੇਰੇ ਦੇ ਉੱਤੇ ਕੋਈ ਮਹਿਮਾਨ ਜਿਹੜਾ ਆਉਂਦਾ ਸੀ, ਜਿਹਨੂੰ ਰਾਤ ਪੈ ਜਾਂਦੀ ਸੀ, ਜਿਹੜਾ ਅੱਗੇ ਨਹੀਂ ਸੀ ਜਾ ਸਕਦਾ, ਉਹਨੂੰ ਮੰਜੀ ਬਿਸਤਰਾ ਵੀ ਲੱਭਣਾ, ਉਹਨੂੰ ਖਾਣਾ ਵੀ ਤਾਜ਼ਾ ਲੱਭਣਾ, ਉਹਦੀ ਖਿਦਮਤ 'ਚ ਵੀ ਹੋਣੀ, ਉਹਨੂੰ ਪੂਰੀ ਇੱਕ ਮਹਿਮਾਨ ਨਵਾਜ਼ੀ ਦੇ ਨਾਲ, ਬੜੀ ਇੱਜ਼ਤ ਨਾਲ ਉੱਥੇ ਇੱਕ ਸਮਝੋ ਕਿ ਲੋਕਾਂ ਨੂੰ ਪਰੇਸ਼ਾਨੀ ਨਹੀਂ ਸੀ, ਬਗੈਰ ਕਿਸੇ ਤਾਲੁਕ ਤੋਂ। ਜਦੋਂ ਉਹਨਾਂ ਨੂੰ ਇਹ ਪਤਾ ਲੱਗਣਾ ਕਿ ਪਿੰਡ 'ਚ ਕੋਈ ਮਹਿਮਾਨ ਹੈ ਜਾਂ ਕੋਈ ਮੁਸਾਫਿਰ ਹੈ ਜਾਂ ਕੋਈ ਜ਼ਰੂਰਤਮੰਦ ਹੈ, ਤੇ ਉਹ ਡੇਰਾ ਤੇ ਉਹਦੇ ਦਰਵਾਜ਼ੇ ਉਹਨਾਂ ਵਾਸਤੇ ਖੁੱਲ੍ਹੇ ਸਨ। ਤੇ ਉਹ ਜਿੰਨੇ ਦੇ ਆਲੇ ਦੁਆਲੇ ਦੇ ਪਿੰਡ ਸਾਡੇ, ਅੱਜ ਵੀ ਸਾਨੂੰ ਕਈ ਪਿੰਡ ਕਦੀ ਟੁਰ ਜਾਈਏ ਤੇ ਜਿਹੜੇ ਪਿੰਡ ਦੇ ਬਜ਼ੁਰਗ ਨੇ ਉਹ ਅੱਜ ਵੀ ਸਾਨੂੰ ਇਹ ਆਂਦੇ ਨੇ ਕਿ ਪੁੱਤਰ ਤੁਸੀਂ ਤੇ ਤੁਹਾਨੂੰ ਤੇ ਏਡਾ ਕੰਮ ਦੀ ਲੋੜ ਹੀ ਨਹੀਂ, ਜਿਹੜੀ ਤੁਹਾਡਾ ਦਾਦਾ ਤੁਹਾਡੀ ਪਹਿਚਾਣ ਤੇ ਸ਼ਨਾਖਤ ਬਣਾ ਗਏ ਨੇ ਤੇ ਤੁਹਾਡੇ ਵਾਸਤੇ ਤੇ ਉਹ ਇੱਜ਼ਤ ਬੜੀ ਹੈ। ਬੜੀ ਬਾਤ। ਤੇ ਅਲਹਮਦੁਲਿਲਾ ਜਿੰਨੇ ਆਲੇ ਦੁਆਲੇ ਦੇ 10-15 ਪਿੰਡ ਜੇ, ਤੇ ਕਦੀ ਇਹ ਨਹੀਂ ਸੀ ਹੁੰਦਾ ਕਿ ਉਹਨਾਂ ਤੋਂ ਬਗੈਰ ਕਿਸੇ ਪਰਿਆ ਦੇ ਅੰਦਰ ਫੈਸਲਾ ਹਤਮੀ ਤੌਰ ਤੇ ਹੋ ਜਾਏ ਉਹਨਾਂ ਦੀ ਮੁਸ਼ਾਵਰਤ ਤੋਂ ਬਗੈਰ। ਦੇਖੋ ਜੀ, ਇਹ ਰੱਖ ਰਖਾਅ ਹੋਵੇ ਜਿਹੜਾ ਸਾਡੀ ਧਰਤੀ ਦੇ ਨਾਲ, ਇਹਦਾ ਬੜਾ ਗਹਿਰਾ ਤਾਲੁਕ ਹੈ ਕਿ ਔਰ ਅਸੀਂ ਇੱਥੇ ਫਖਰ ਕਰਨੇ ਹਾਂ, ਤੁਸੀਂ ਵੀ ਉਸ ਚੀਜ਼ ਨੂੰ ਮਹਿਸੂਸ ਹੁਣ ਵੀ ਕਰਦੇ ਹੋ। ਤੇ ਇਸ ਬਾਰੇ ਕੋਈ ਦੱਸ ਪਾਓ ਕਿ ਜਿਹੜੀਆਂ ਫਸਲਾਂ ਉੱਥੇ ਲੱਗਦੀਆਂ ਸਨ, ਜ਼ਾਹਿਰ ਹੈ ਤੁਹਾਡਾ ਜ਼ਿਮੀਂਦਾਰਾ ਬੈਕਗਰਾਊਂਡ ਹੈ, ਤੇ ਉਹ ਉਸ ਇਲਾਕੇ ਦੇ ਜਿਹੜੀਆਂ ਫਸਲਾਂ, ਚੌੜਾ ਜਿਹੜਾ ਤੁਹਾਡਾ ਪਿੰਡ ਹੈ, ਕਾਸ਼ਤ ਹੁੰਦੀਆਂ ਸਨ, ਤੇ ਜ਼ਾਹਿਰ ਹੁਣ ਵੀ ਤੁਹਾਡਾ ਉੱਥੇ ਟੱਬਰ ਤੇ ਹੋਏਗਾ, ਬੇਸ਼ੱਕ ਤੁਸੀਂ ਲਾਹੌਰ ਆ ਗਏ ਹੋ ਤੇ ਖਾਨਦਾਨ ਦੇ ਵਿੱਚੋਂ ਕਾਫੀ ਲੋਕ ਉੱਧਰ ਹੋਣਗੇ, ਤੇ ਇਹ ਦੱਸੋ ਕਿ ਫਸਲਾਂ ਜ਼ਿਆਦਾਤਰ ਉੱਥੇ ਕਿਹੜੀਆਂ ਕਾਸ਼ਤ ਹੁੰਦੀਆਂ ਹਨ? ਹਸਨੈਨ ਸਾਹਿਬ, ਬਸ ਕਿਉਂਕਿ ਸਾਡਾ ਇਲਾਕਾ ਜਿਹੜਾ ਨਾ ਜੀ, ਉਹ ਜਿਹੜੇ ਪਾਕਿਸਤਾਨ ਦੇ ਉਹ ਪੱਟੀ ਦੇ ਸਭ ਤੋਂ ਜ਼ਿਆਦਾ ਬਾਰਿਸ਼ ਹੁੰਦੀ ਹੈ, ਸਿਆਲਕੋਟ ਔਰ ਅੱਗੇ ਫਿਰ ਨਿਕਲਦੀ ਹੈ ਮੇਰੀ ਸਾਈਡ ਨੂੰ, ਤੇ ਅੱਗੇ ਕਸ਼ਮੀਰ ਵੱਲ ਚ ਇਹ ਆਲਮੋਸਟ ਉਹਦੇ ਫਾਲ ਕਰਦਾ ਹੈ। ਤੇ ਦਰਿਆ ਆਪਣਾ ਨਹਿਰੀ ਨਿਜ਼ਾਮ ਵੀ ਬੜਾ ਵਧੀਆ ਹੈ, ਜਿਹੜਾ ਜ਼ੇਰੇ ਜ਼ਮੀਨ ਪਾਣੀ ਹੈ ਉਹ ਵੀ ਬੜਾ ਬੰਦੇ ਨੂੰ ਬੜੀ ਤਰੱਦੁਦ ਨਹੀਂ ਕਰਨਾ ਪੈਂਦਾ। 15-20 ਫੁੱਟ ਤੇ ਉਦੋਂ ਪਾਣੀ ਨਿਕਲ ਆਉਂਦਾ ਸੀ, ਹੁਣ 30-35 ਫੁੱਟ ਤੇ ਨਿਕਲ ਆਉਂਦਾ। ਤੇ ਡੀਜ਼ਲ ਦੇ ਜਿਹੜੇ ਇੰਜਨ ਨੇ, ਟਿਊਬਵੈਲ ਨੇ, ਉਹ ਢੇਰ ਸਾਰੇ ਲੱਗੇ ਨੇ ਉਸ ਇਲਾਕੇ 'ਚ। ਮੁੰਜੀ ਸਾਡੀ ਸਭ ਤੋਂ ਵੱਡੀ ਕਾਬਲੇ ਕਾਸ਼ਤ ਕਹਿ ਲਓ ਕਿ ਫਸਲ ਹੈ, ਔਰ ਬੜਾ ਉਹਨੂੰ ਪ੍ਰੋਫਿਟੇਬਲ ਲੋਕ ਸਮਝਦੇ ਨੇ। ਤੇ ਸਾਡੇ ਇਲਾਕੇ ਦੀ ਬਾਸਮਤੀ ਬੜੀ ਮਸ਼ਹੂਰ ਸਾਰੇ, ਹੁਣ ਤਾਂ ਸੁਪਰ ਬਾਸਮਤੀ ਆ ਗਈ ਹੈ, ਤੇ ਉਹ ਲੋਕ ਚੇਚੀ ਉਹ ਲਾਉਂਦੇ ਸਨ ਆਪਣੇ ਘਰ ਵਾਸਤੇ ਤੇ ਆਪਣੀ ਫੈਮਿਲੀ ਵਾਸਤੇ। ਤੇ ਹੁਣ ਤੇ ਬੜੀ ਵੈਰਾਈਟੀ ਆ ਗਈਆਂ ਨੇ ਚੀਜ਼ਾਂ ਦੇ ਅੰਦਰ। ਕਣਕ ਹੈ ਤੇ ਉਹ ਵੀ ਝਾੜ ਬੜਾ ਵਧੀਆ ਜੇ ਉੱਥੇ ਉਸ ਇਲਾਕੇ ਦਾ, ਗੰਨਾ ਬੇਸਾਬਾ ਹੁੰਦਾ ਜੇ। ਹੁਣ ਲੋਕਾਂ ਦਾ ਟ੍ਰੈਂਡ ਕੋਈ ਸਬਜ਼ੀਆਂ ਲਾ ਗਿਆ, ਕੋਈ ਐਸੀ ਸਬਜ਼ੀ ਨਹੀਂ ਜਿਹੜੀ ਉਸ ਜ਼ਮੀਨ ਦੇ ਅੰਦਰੋਂ ਨਾ ਉਗਦੀ ਹੋਏ। ਮਤਲਬ ਅੱਜ ਕੱਲ੍ਹ ਵੀ ਉੱਥੇ ਸਬਜ਼ੀਆਂ ਲੱਗ ਰਹੀਆਂ ਨੇ, ਸਬਜ਼ੀਆਂ ਲੱਗਦੀਆਂ ਨੇ, ਇਹ ਮੇਜਰ ਫਸਲਾਂ ਹੀ ਜੇ। ਤੇ ਜਿਹੜੀ ਮੈਂ ਆਪਣੇ ਬਚਪਨ ਦੀਆਂ ਫਸਲਾਂ ਵੇਖੀਆਂ ਨੇ, ਜਿਨ੍ਹਾਂ ਦਾ ਸ਼ਾਇਦ ਹੁਣ ਟ੍ਰੈਂਡ ਘੱਟ ਹੈ, ਤੇ ਤੰਬਾਕੂ ਬੜਾ ਕਾਸ਼ਤ ਹੁੰਦਾ ਸਾਡੇ। ਅੱਛਾ, ਠੀਕ ਹੈ ਜੀ। ਸਣ ਜਿਹਨੂੰ ਅਸੀਂ ਪਟਸਨ ਆਉਂਦੇ ਹਾਂ ਜੀ, ਜਿਹਦੇ ਨਾਲ ਸਣ ਮੱਠਿਆ ਜਾਂਦਾ ਹੈ, ਇਹ ਬੜਾ ਕਾਸ਼ਤ ਹੁੰਦਾ ਸੀ। ਠੀਕ ਹੈ ਜੀ। ਮਕਈ ਬੜੀ ਉੱਥੇ ਹੁੰਦੀ ਸਾਡੇ। ਮਤਲਬ ਐਸੀ ਵਰਸਟਾਈਲ ਫਰਟੈਲਿਟੀ ਉਸ ਜ਼ਮੀਨ ਦੀ ਕਿ ਮੇਰਾ ਖਿਆਲ ਹੈ ਕਿ ਜਿਹੜੀ ਮੇਜਰ ਕ੍ਰਾਪਸ ਨੇ ਉਸ ਇਲਾਕੇ ਦੇ ਅੰਦਰ ਉਹ ਬਹੁਤ ਜ਼ਿਆਦਾ ਸਾਡੇ। ਇੱਕ ਟਾਈਮ ਵਿੱਚ ਲੋਕਾਂ ਦਾ ਟ੍ਰੈਂਡ ਸੀ ਗੰਨੇ ਵੱਲ, ਕਮਾਦ ਵੱਲ, ਕਿਉਂਕਿ ਉੱਥੇ ਰਾਹ ਵਾਲੀ ਸ਼ੂਗਰ ਮਿਲ ਮੌਜੂਦ ਸੀ। ਠੀਕ ਹੈ ਜੀ। ਤੇ ਉਹ ਹੁਣ ਅਨਫੋਰਚੂਨੇਟਲੀ ਜਿਵੇਂ ਸਾਡੇ ਪਾਕਿਸਤਾਨ ਦੇ ਹਾਲਾਤ ਹੁੰਦੇ ਨੇ ਕਿ ਤਰੱਕੀ ਵੱਲ ਘੱਟ ਜਾਈ ਤਾਂ ਤਰੱਕੀ ਮਾਕੂਸ ਬਹੁਤੀ ਹੁੰਦੀ ਹੈ ਜੀ, ਤੇ ਉਹਦੀ ਵਜ੍ਹਾ ਤੋਂ ਮਿਲ ਅੱਜ ਨਹੀਂ। ਲੇਕਿਨ ਹੁਣ ਲੋਕ ਜਿਹੜਾ ਹੈ ਆਪਣੀ ਸਬਜ਼ੀਆਂ ਵੱਲ ਚਲੇ ਗਏ ਜੇ, ਲੋਕ ਚਾਵਲ ਦੀ ਕਾਸ਼ਤ ਬੜੀ ਕਰਦੇ ਨੇ, ਲੋਕ ਜਿਹੜਾ ਗੰਦਮ ਵੱਲ ਚਲੇ ਗਏ ਨੇ, ਲੋਕ ਮਕਈ ਵੱਲ ਟੁਰ ਗਏ ਨੇ। ਠੀਕ ਹੈ ਜੀ। ਇਹ ਮੇਜਰ ਜਿਹੜੀਆਂ ਨੇ ਫਸਲਾਂ ਨੇ। ਮਾਲ ਡੰਗਰ ਜਿਹੜੇ ਲੋਕਾਂ ਰੱਖੇ ਆ ਉਹ ਫਿਰ ਆਪਣੇ ਮਾਲ ਮਵੇਸ਼ੀ ਵਾਸਤੇ ਚਾਰਾ ਕਾਸ਼ਤ ਕਰਦੇ ਨੇ, ਉਹ ਬਥੇਰਾ ਉੱਥੇ ਹੁੰਦਾ ਜੇ। ਜਵਾਰ ਹੈ, ਬਾਜਰਾ ਹੈ, ਠੀਕ ਹੈ ਜੀ, ਸਰਸੋਂ ਹੈ, ਸਟਲ ਹੈ, ਤੇ ਬਰਸੀਨ ਹੈ। ਇਹ ਹਰ ਤਰ੍ਹਾਂ ਦੀ ਜਿਹੜੀ ਮਤਲਬ ਜ਼ਰੂਰਤ ਹੈ ਨਾ ਜੀ, ਉਹ ਕੋਈ ਐਸੀ ਚੀਜ਼ ਨਹੀਂ ਜਿਹੜੀ ਅਸੀਂ ਸੋਚੀਏ ਤੇ ਉੱਥੇ ਨਾ ਹੁੰਦੀ ਹੈ, ਸਿਵਾਏ ਇਹਦੇ ਕਿ ਜਿਹੜੀ ਬਰਾਨੀ ਇਲਾਕੇ ਦੀਆਂ ਚੀਜ਼ਾਂ ਨੇ। ਸਬਜ਼ੋ ਸ਼ਾਦਾਬ ਇਲਾਕਾ। ਸਬਜ਼ੋ ਸ਼ਾਦਾਬੀ ਦੀ ਇਹ ਸੂਰਤ ਹਾਲ ਹੈ ਕਿ ਜਿਵੇਂ ਹੁਣ ਬਾਰਿਸ਼ਾਂ ਹੋ ਰਹੀਆਂ ਨੇ ਜਾਂ ਸਾਉਣ ਭਾਦਰੋਂ ਬਾਰਿਸ਼ਾਂ ਹੁੰਦੀਆਂ ਨੇ, ਤੇ ਸਿਰਫ ਉਹ ਥਾਂ ਤੇ ਸਬਜ਼ਾ ਨਹੀਂ ਹੁੰਦਾ ਜਿੱਥੇ ਲੋਕਾਂ ਦਾ ਪੈਰ ਹੁੰਦਾ, ਵਰਨਾ ਜਿਹੜੀ ਜਗ੍ਹਾ ਤੇ ਤੁਆਤਰ ਨਾਲ ਲੋਕਾਂ ਦੀ ਆਮਦਰਫਤ ਨਹੀਂ ਹੁੰਦੀ ਉੱਥੇ ਵੀ ਸਬਜ਼ਾ ਉਗਾਉਂਦਾ ਜੀ। ਇੰਨਾ ਕੁ ਉੱਥੇ ਜਿਹੜਾ ਹੈ ਨਾ ਜੀ, ਜ਼ਰਖੇਜ਼ੀ ਰਾਬਤੀ ਐਡੀ ਕਰਮਨਵਾਜ਼ੀ ਉਸ ਜ਼ਮੀਨ ਤੇ। ਲੋਕਾਂ ਦੇ ਦਿਲ ਵੀ ਕੁਸ਼ਾਦਾ ਨੇ, ਲੋਕਾਂ ਦੀ ਸੋਚ ਵੀ ਕੁਸ਼ਾਦਾ ਹੈ। ਮਾਸ਼ਾਅੱਲਾ। ਬੜੀ ਜਿਹੜੀ ਮੈਨੂੰ ਅੱਛੀ ਗੱਲਾਂ ਲੱਗਦੀਆਂ ਨੇ ਉਹਦੇ 'ਚ, ਇੱਕ ਹੋਰ ਮੈਂ ਤੁਹਾਡੇ ਨਾਲ ਉਹਦਾ ਤਜ਼ਕਰਾ ਕਰਨਾ ਚਾਹਾਂਗਾ ਕਿ ਮੈਂ ਬਹੁਤ ਸਾਰੇ ਇਲਾਕਿਆਂ 'ਚ ਵੇਖਿਆ ਜਿੱਥੇ ਮਾਈਗ੍ਰੇਟਡ ਲੋਕ ਆਏ ਨੇ। ਲੋਕ ਉੱਥੇ ਉਹਨਾਂ ਨੂੰ ਮਹਾਜਰ ਲੋਕਲ ਦਾ ਕੰਸੈਪਟ ਹੈ। ਸਾਡੇ ਇਸ ਇਲਾਕੇ 'ਚ ਅੱਜ ਤੱਕ ਅਸੀਂ ਕਿਸੇ ਬੰਦੇ ਕੋਲੋਂ ਨਹੀਂ ਸੁਣਿਆ, ਬਾਵਜੂਦ ਕੋਈ ਸਮਾਜੀ ਇਖਤਲਾਫਾਤ ਦੇ ਵੀ,
ਕਿ ਜਨਾਬ ਇਹ ਲੋਕਲ ਇੱਥੇ ਹਿਮਾਚਲ ਹੈ ਤੇ ਬਿਲਕੁਲ ਲੋਕ ਭਰਾਵਾਂ ਵਾਂਗੂ ਰਹਿੰਦੇ ਨੇ, ਇੱਕ ਕਮਿਊਨਿਟੀ ਲੱਗਦੀ ਹੈ, ਇੱਕ ਜ਼ੁਬਾਨ ਹੈ। ਜਿਹੜੀ ਮੈਂ ਆਪਣੀ ਮਾਈਗ੍ਰੇਟਡ ਲੋਕਾਂ ਨੂੰ ਇੱਕ ਗੱਲ ਤੋਂ ਹੋਰ ਐਪਰੀਸ਼ੀਏਟ ਕਰਨਾ ਕਿ ਇਹਨਾਂ ਨੇ ਆ ਕੇ ਇਸ ਇਲਾਕੇ ਨੂੰ ਇੱਜ਼ਤ ਦਿੱਤੀ। ਕਿਸ ਤਰ੍ਹਾਂ ਇੱਜ਼ਤ ਦਿੱਤੀ ਕਿ ਇਸ ਇਲਾਕੇ ਦੀ ਬੋਲੀ ਸਿੱਖੀ, ਇਸ ਇਲਾਕੇ ਦੇ ਕਲਚਰ ਨੂੰ ਅਪਣਾਇਆ, ਠੀਕ ਹੈ। ਔਰ ਕੋਈ ਮਾਈਗ੍ਰੇਟਡ ਬੰਦਾ ਹੋਏ ਤੇ ਔਰ ਇੱਕ ਲੋਕਲ ਬੰਦਾ, ਇੱਕ ਆਮ ਬੰਦਾ ਪਹਿਚਾਨ ਹੀ ਨਹੀਂ ਸਕਦਾ ਕਿ ਦੋਵਾਂ ਦੇ ਲਹਿਜੇ 'ਚ ਵੀ ਫਰਕ ਨਹੀਂ ਜਾਂਦਾ। ਤੇ ਮੈਂ ਸਮਝਦਾ ਕਿ ਐਕਸੈਪਟੈਂਸ ਹੈ ਔਰ ਇੱਕ ਕੁਸ਼ਾਦਾ ਦਿਲੀ ਦੀ ਗੱਲ ਹੈ। ਦਾਦਾ ਜੀ ਮੇਰੇ, ਮੈਂ ਉਹਨਾਂ ਨੂੰ ਇੱਕ ਹੋਰ ਚੀਜ਼ ਤੋਂ ਬੜਾ ਅਸਪਾਇਰ ਹਾਂ ਉਹਨਾਂ ਦੀ, ਕਿ ਜਿਹੜਾ ਪੰਜਾਬੀ ਕਲਚਰ ਸੀ ਨਾ ਜੀ, ਕੁੱਲਾ ਤੇ ਪੱਗ ਆਪਣਾ ਧੋਤੀ, ਠੀਕ ਹੈ ਜੀ, ਤੇ ਹੁੱਕੇ ਵਾਲਾ ਪੂਰੀ ਭਰਿਆ ਬਾਗ ਸਰੰਦਾਰੀ ਦੀ ਸ਼ਕਲ ਬਹਿਣਾ, ਉਹ ਉਹਨਾਂ ਦੇ ਜ਼ਮਾਨੇ 'ਚ ਅਰੂਜ 'ਤੇ ਸੀ। ਤੇ ਕਦੀ ਮੈਂ ਨਹੀਂ ਵੇਖਿਆ ਕਿ ਪੰਜਾਬੀ ਦੀ ਜਿਹੜੀ ਪੱਗ ਹੀ ਉਸ ਬਗੈਰ ਉਹ ਬੈਠੇ ਹੋਣ। ਕਦੀ ਸਵਾਏ ਨਮਾਜ਼ ਤੋਂ, ਕਦੀ ਉਹਨਾਂ ਮਸਜਿਦ ਜਾਣਾ ਹੈ ਜਾਂ ਉਦੋਂ ਕੋਈ ਵਜ਼ੂ ਦੀ ਜ਼ਰੂਰਤ ਹੈ ਜਾਂ ਮਸਾ ਕਰਨਾ ਹੈ। ਤੇ ਮੇਰੀ ਬੜੀ ਖਾਹਿਸ਼ ਹੈ ਮੈਂ ਉਵੇਂ ਰਵਾਂ, ਲੇਕਿਨ ਚੂੰਕਿ ਹੁਣ ਅਸੀਂ ਜਿਸ ਕਲਚਰ ਵਿੱਚ ਇੱਥੇ ਲਾਹੌਰ ਬੈਠੇ ਹਾਂ, ਸਾਡੇ ਵਾਸਤੇ ਨੂੰ ਫਾਲੋ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ, ਲੇਕਿਨ ਮੈਂ ਉਹਨੂੰ ਬੜਾ ਐਪਰੀਸ਼ੀਏਟ ਕਰਨਾ। ਇਹ ਮਾਜਿਦ ਭਾਈ, ਤੁਸੀਂ ਜਿਹੜੀ ਖਾਹਿਸ਼ ਦਾ ਇਜ਼ਹਾਰ ਕੀਤਾ ਹੈ, ਇਨਸ਼ਾਅੱਲਾ ਕੂਕ ਪਾਕਿਸਤਾਨ ਕੂਕ ਦੇ ਜਿਹੜੇ ਸਾਡੇ ਲੋਕ ਨੇ ਸਾਰੇ ਦੋਸਤ, ਉਹ ਇਸੇ ਲਈ ਕੰਮ ਕਰ ਰਹੇ ਨੇ ਕਿ ਪੰਜਾਬ ਦਾ ਜਿਹੜਾ ਇਹ ਵਸੇਬ ਸੀ, ਇਹ ਜਿਹੜੀ ਸਾਡੀ ਰਹਿਤਲ ਬਹਿਤਲ ਸੀ, ਅਸੀਂ ਇਸ ਨੂੰ ਅਸਰੇ ਨੂੰ ਜ਼ਿੰਦਾ ਕਰਨਾ ਔਰ ਇੱਥੇ ਫਖਰ ਹੈ ਸਾਨੂੰ। ਔਰ ਅਗਰ ਤੁਸੀਂ ਚਲੇ ਜਾਓ ਚੜ੍ਹਦੇ ਪੰਜਾਬ ਵੱਲ, ਤਾਂ ਤੁਸੀਂ ਦੇਖੋ ਅੱਜ ਵੀ ਪੱਗ ਉਹਨਾਂ ਦੇ ਸਿਰ 'ਤੇ ਵੇ। ਔਰ ਚਾਹੇ ਤਾਲੀਮੀ ਅਦਾਰਾ ਹੋਏ ਜਾਂ ਕੋਈ ਜੌਬ ਕਰ ਰਿਹਾ ਹੈ ਸਰਕਾਰੀ, ਈਵਨ ਕਾਂਸਟੇਬਲ ਹੈ ਜਾਂ ਇੰਸਪੈਕਟਰ ਹੈ, ਤਾਂ ਉਹ ਆਪਣਾ ਉਹਨਾਂ ਉਸ ਵਸੋਂ ਤੋਂ ਹਟੇ ਨਹੀਂ ਅਤੇ ਉਹਨਾਂ ਨੂੰ ਇਸ ਚੀਜ਼ 'ਤੇ ਫਖਰ ਹੈ ਔਰ ਅਸੀਂ ਐਪਰੀਸ਼ੀਏਟ ਕਰਨੇ ਹਾਂ ਉਹਨਾਂ ਨੂੰ ਵੀ। ਮਤਲਬ ਤੁਸੀਂ ਦੇਖ ਲਓ ਨਾ ਕਿ ਜਿਹੜੇ ਸਾਡੇ ਸਿੱਖ ਭਰਾ ਨੇ, ਉਹਨਾਂ ਨੇ ਇਸ ਚੀਜ਼ ਦੇ ਉੱਤੇ ਅਮਲ ਕੀਤਾ ਹੈ ਔਰ ਅਮਲ ਕਰਕੇ ਵਿਖਾਇਆ ਕਿ ਅਸੀਂ ਜਿਹੜੇ ਨਾ ਮਤਲਬ ਆਪਣੇ ਕਲਚਰ ਦੇ ਨਾਲ ਉਹ ਵਬਸਤਾ ਨੇ। ਅਤੇ ਇਸ ਲਈ ਮੈਂ ਸਮਝਦਾ ਵਾਂ ਕਿ ਅਸੀਂ ਉਸ ਤਰਫ ਜਾਵਾਂਗੇ ਔਰ ਇਹ ਰਿਵਾਈਵਲ ਹੋਏਗਾ ਅਤੇ ਅਸੀਂ ਗੱਲ ਨੂੰ ਅੱਗੇ ਵਧਾਵਾਂਗੇ ਜੀ। ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ, ਜਿਹੜੀ ਤੁਹਾਡੀ ਤਾਲੀਮ ਸੀ ਉਹ ਪਿੰਡ 'ਚ ਹੀ ਹੋਈ ਜੀ ਫਿਰ ਸਾਰੀ ਮੈਟ੍ਰਿਕ ਤੱਕ? ਮੈਂ ਜੀ ਤੁਹਾਡੀ ਗੱਲ 'ਤੇ ਕਮੈਂਟਸ ਦਿਆਂਗਾ, ਫਿਰ ਉਸ ਤੋਂ ਬਾਅਦ ਤੁਹਾਡੇ ਸਵਾਲ ਦਾ ਜਵਾਬ ਦੇਣਾ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਆਪਣੇ ਸਿੱਖ ਭਰਾਵਾਂ ਦੀ, ਮੈਂ ਉਹਨਾਂ ਨੂੰ ਜਿੱਥੇ ਮੈਨੂੰ ਕੋਈ ਮਿਲ ਜੇ ਤੇ ਮੈਂ ਦਿਲੋਂ ਜਾਨ ਤੋਂ ਉਹਨਾਂ ਨੂੰ ਵੈਲਕਮ ਕਰਨਾ। ਉਹਦੀ ਵਜ੍ਹਾ ਇਹ ਵੇ ਕਿ ਉਹਨਾਂ ਸਾਡੇ 'ਤੇ ਕਿਸਾਨ ਹੈ ਮਰੂ ਪਾਕਿਸਤਾਨ ਪੰਜਾਬ ਵਾਲਿਆਂ 'ਤੇ ਜੀ, ਕਿ ਉਹਨਾਂ ਨੇ ਬੜੇ ਜਿਸ ਜਜ਼ਬੇ ਔਰ ਜੋਸ਼ ਨਾਲ ਪੰਜਾਬੀ ਨੂੰ ਸੰਭਾਲਿਆ ਹੈ ਅਤੇ ਉਸ ਰੇਤਲ ਬੇਤਲ ਨੂੰ ਅੱਗੇ ਟੋਰਿਆ ਅਤੇ ਅਗਲੀ ਨਸਲਾਂ ਨੂੰ ਟਰਾਂਸਫਰ ਕੀਤਾ ਹੈ। ਸ਼ਾਇਦ ਅਸੀਂ ਉਹ ਨਾ ਕਰ ਪਾਉਂਦੇ ਜਾਂ ਸਾਡੇ ਉਹ ਜ਼ਿਹਨਾਂ